ਲੈ ਲਓ ਪਹਿਲਾਂ ਨਾਖੇ ਸੋਈਆਂ ਢੀਂਗਰਾਂ ਵਾਲੀ ਪੂਰਬ ਨੁਆਡੇ ਮੱਲੀਆਂ ਦੇ ਕੌਲਪੁਰ ਮਹਿੰਗਾ ਅੱਛਾ ਬਦੀਪੁਰ ਮੱਲੀਆਂ ਦਾ ਨਾਨੋ ਵਾਲੀ ਬੁਢਿਆਣਾ ਲੰਗੇ ਮਜਕੇ ਮੁੰਡੇ ਕੇ ਹੋਰ ਹੁਕਮ ਕਰੋ ਸਰਕਾਰ ਸੋਧਰੇ ਕੇ ਹਰਿਆਣਾ ਸਾਰੇ ਫੌਜ ਚੋਂ ਆਏ ਹੋਏ ਹਾਂ ਇਸ ਬਾਪੂ ਈਸ਼ਰ ਸਿੰਘ ਦਾਦਾ ਵੀ ਤੁਹਾਡੇ ਪਿਤਾ ਜੀ ਵੀ ਜਸਵੰਤ ਸਿੰਘ ਮੱਲੀ ਕੀ ਨਾਂ ਸੀ ਉਹਨਾਂ ਦੇ ਪਛਾਲ ਸਿੰਘ ਹਾਂਜੀ ਨਿਹਾਲ ਸਿੰਘ ਦਾ ਫਾਦਰ ਹਾਂਜੀ ਤੇ ਦਿਆਲ ਸਿੰਘ ਤੇ ਛੋਟਾ ਹਿਲਾਲ ਸਿੰਘ ਬੜਾ 600 ਫੁੱਟ ਤੋਂ ਘੱਟ ਕੋਈ ਨਹੀਂ ਕੋਈ ਫੌਜੀ ਸਨ ਸਾਰੇ ਫੌਜੀ ਹਨ ਸਾਰੇ ਸ਼ਹਿਰੀ ਸੁਣਾਓ ਯਾਰ ਬਾਹਰ ਠੀਕ ਹੈ ਤੁਹਾਡਾ ਜਨਮ ਕਿੱਥੇ ਹੋਇਆ ਇਹਨਾਂ ਪੱਠੇ ਪਿੰਡ ਓਏ ਹੋਏ ਹੋਏ ਲਾਗੇ ਪੱਠੇ ਕਿਆ ਵੀ ਅੱਛਾ ਬਡਿਆਣੇ ਦੇ ਲਾਗੇ ਬੱਠਾ ਪਿੰਡ ਸੀ ਕਿਲੋ ਮੀਲ ਘੋੜਾ ਪਜਵਾਲਾ ਪੂਰਬ ਦਾ ਇਹਨਾਂ ਕੋ ਉਧਰ ਆ ਪਿਛੋੜਾ ਇਹ ਮਲੀਆਂ ਦੇ ਪਿੰਡ ਸਨ ਬਡਿਆਣਾ 12 ਪਿੰਡ ਬੱਠਾ ਠੀਕ ਹੈ ਸੱਚ ਬੋਲ ਰਹੇ ਪਿੰਡ ਦਾ ਨਾਂ ਚੇਤੇ ਨੇ ਬੜਾਨੇ ਲੱਗਦੇ ਨਾ ਮਾੜੀ ਮਾੜੀ ਠੀਕ ਹੈ ਕਿੰਦਰ ਵੀ ਲੱਗਦੀ ਹੁਣ ਆ ਕੇ ਉਹ ਮਾੜੀ ਲੈ ਕੇ ਆਏ ਨੇ ਇੱਟ ਲੈ ਕੇ ਆਏ ਨੇ ਉੱਥੋਂ ਮੱਲੀ ਤੁਹਾਡੇ ਕਿਵੇਂ ਦਾ ਮੁਸਲਮਾਨ ਮੱਲੀਆਂ ਦਾ ਔਰ ਸਿੱਖਾਂ ਦਾ ਸਿੱਖ ਮੱਲੀਆਂ ਦਾ ਆਪਸ ਵਿੱਚ ਬੈਣ ਖਲੋਣ ਸੀ? ਚਾਚੇ ਬਾਬੇ ਹਨ ਚਾਚੇ ਬਾਬੇ ਹਨ ਮਤਲਬ ਵਿਆਹ ਸ਼ਾਦੀ ਤੇ ਇੱਕ ਦੂਸਰੇ ਨੂੰ ਬੁਲਾਉਂਦੇ ਸਨ ਪਰ ਉਦੋਂ ਨਹੀਂ ਸਨ ਬੁਲਾਉਂਦੇ ਉਦੋਂ ਨਹੀਂ ਸੀ ਇਹਨਾਂ ਬੁਲਾਇਆ ਜਦੋਂ ਡਿਪਟੀ ਦੀਆਂ ਧੀਆਂ ਦਾ ਵਿਆਹ ਹੋਇਆ ਉਦੋਂ ਉਹਨੇ ਖੂਹੀ ਆਪਣੇ ਘਰ ਕਢਾਈ ਸੀ ਅੱਛਾ ਉਹਨੇ ਆਖਿਆ ਮੈਂ ਕਰਨਾ ਝਟਕਾ ਤੇ ਸਾਡੇ ਹਨ ਜੱਟ ਬੇਵਕੂਫ ਕਹਿੰਦੇ ਸਨ ਅਸਾਂ ਨਹੀਂ ਹੋਣ ਦੇਣਾ ਉਹਨਾਂ ਆਖਿਆ ਸੀ ਖੂਹੀ ਅੰਡਰੀ ਕਰ ਲਈ ਅੱਛਾ ਖੂਹੀ ਅੰਡਰੀ ਕੱਢ ਕੇ ਉਹ ਸਿਰ ਲਾਉਂਦੇ ਸਨ ਤੇ ਹਾਂਜੀ ਹਾਂਜੀ ਮੈਂ ਸਮਝ ਅੱਛਾ ਅੱਛਾ ਤੇ ਫਿਰ ਉਹਨਾਂ ਅੱਡਰਾ ਕਰਾ ਲਿਆ ਠੀਕ ਹੈ ਹਾਂ ਉਹਨਾਂ ਆਖਿਆ ਬਈ ਚੌਰੀ ਤੁਹਾਡੀਆਂ ਵੀ ਧੀਆਂ ਨੇ ਆਂਦੇ ਨੇ ਉਹ ਰੋਕ ਲਿਆ ਕਿ ਤੁਹਾਡੀਆਂ ਵੀ ਧੀਆਂ ਤੇ ਮੇਰੇ ਲੰਘ ਤੋਂ ਫਰਕ ਫਿਰ ਇੱਥੇ ਚੌਰੀ ਢੂੰਡਾ ਹੁੰਦਾ ਤੇ ਉਹਨੇ ਆਖਿਆ ਖਬਰਦਾਰ ਜਿਹੜਾ ਉਤਰ ਜਾਏ ਚੌਧਰੀ ਢੂੰਡਾ ਬਾਬਾ ਜਿਹੜਾ ਸੀ ਮੁਸਲਮਾਨਾਂ ਮੱਲੀਆਂ ਦਾ ਹਾਂਜੀ ਉਹਨੇ ਫਿਰ ਕਿਹਾ ਇਹਨਾਂ ਨੂੰ ਕਿ ਭਾਈ ਖਬਰਦਾਰ ਧੀਆਂ ਸਾਡੀਆਂ ਅੱਛਾ ਸਰਦਾਰਾਂ ਪਰ ਸਾਨੂੰ ਤੇ ਫਿਰ ਇਹਨਾਂ ਦੇ ਚੇਤਾ ਬਾਪੂ ਈਸ਼ਰ ਸਿੰਘ ਦਾ ਤੇ ਡੀਟੀ ਕਪਾਲ ਦਾ ਤੇ ਇੱਕ ਇਹਨਾਂ ਦੀ ਲੰਬੜ ਹੁੰਦਾ ਸੀ ਉਹਦਾ ਨਾਂ ਨਹੀਂ ਮੈਨੂੰ ਆਉਂਦਾ ਠੀਕ ਹੈ ਮੈਂ ਐਵੇਂ ਪਹਿਲਾਂ ਝੂਠ ਮਾਰਾਂ ਤੇਰੇ ਅੱਗੇ ਉਸ ਵੇਲੇ ਨੰਬਰਦਾਰੀ ਜਿਹੜੀ ਸੀ ਉਹ ਸਿੱਖਾਂ ਕੋਲ ਸਿੱਖਾਂ ਉਹਨਾਂ ਕੋਲ ਅੱਛਾ ਕਿੰਨੇ ਖੂਹ ਵੇਖੇ ਤੁਸੀਂ ਖੂਹ ਤਰਾਈ ਸਨ ਅੱਛਾ ਦੋ ਉਹਨਾਂ ਦੇ ਤੇ ਇੱਕ ਭੈੜਾ ਜਿਹਾ ਸਾਡਾ ਸੀ ਨਹੀਂ ਭੈੜਾ ਜਿਹਾ ਉਹਦੇ ਵਿੱਚ ਪਾਣੀ ਇੰਨਾ ਨਿਕਲਦਾ ਸੀ ਪਰ ਚੂਹੀ ਪੀਣ ਦਾ ਪੈਂਦੀ ਤੇ ਮੁੱਕ ਜਾਂਦਾ ਤੇ ਉਹਨਾਂ ਦਾ ਆਬਾਦੀ ਕਰਦਾ ਸੀ ਕੋਈ 2-3 ਕਿੱਲਿਆਂ ਦੀ ਅਸੀਂ ਉਹਨਾਂ ਆਖਿਆ ਸਾਡਾ ਬੜਾ ਵਗਦਾ ਹੁੰਦਾ ਸੀ ਨਹੀਂ ਉਹ ਸਾਡੀ ਉੱਥੇ 7 ਕਨਾਲਾ ਪਾਈ ਸੀ 8 ਉਹਨਾਂ ਆਖਿਆ ਇੱਥੇ ਚੋਟਾ ਲਵਾ ਲਓ ਕੋਈ ਨਹੀਂ ਪੈਂਦੀ ਹੁੰਦੀ ਨਾ ਜੀ ਅੱਛਾ ਜਿਹੜਾ ਡਿਪਟੀ ਸੀ ਉਹ ਸੜਕ ਤੋਂ ਉਤਰਦਾ ਸੀ ਕਾਰ ਡਿਲੀਵਰ ਉਹ ਆਪਣਾ ਜਿਹੜਾ ਇਕਬਾਲ ਸਿੰਘ ਸੀ ਹਾਂਜੀ ਅੱਛਾ ਉਹ ਫਿਰ ਸਾਰੇ ਜਿਹੜੇ ਰਾਜ ਬੰਦੇ ਹੁੰਦੇ ਹਨ ਲਾਚਾ ਬਣ ਕੇ ਆਉਂਦਾ ਸੀ ਸਾਰਿਆਂ ਦਾ ਸਲਾਮ ਦੁਆ ਲੈ ਕੇ ਆਉਂਦਾ ਸਾਰਿਆਂ ਦਾ ਉੱਥੋਂ ਪੈਦਲ ਆਖਣਾ ਮੈਨੂੰ ਇਹ ਨਾ ਕੋ ਆਖੇ ਕਿ ਸਾਡਾ ਸ਼ਰੀਕ ਯਾਰ ਇਹ ਚੜਿਆ ਜਾਂਦਾ ਨਹੀਂ ਉਹਨੇ ਜੇ ਅਸੀਂ ਵਾਢੀ ਕਰਨੇ ਆ ਤੇ ਆਂਦੇ ਨੇ ਸਲਾਮ ਦੁਆ ਲੈਣੀ ਹਲਵਾਨੇ ਆ ਤੇ ਸਲਾਮ ਦੁਆ ਲੈਣੀ ਸੀਐਸਐਸ ਕੀਤਾ ਜੀ ਬੜਾ ਅੱਛਾ ਕਾਬਲ ਬੱਚਾ ਸੀ ਔਰ ਸਰਦਾਰ ਇਕਬਾਲ ਸਿੰਘ ਹਾਂਜੀ ਉਹ ਚਲੋ ਮੇਰੇ ਅੱਬਾ ਹੀ ਦੱਸਦੇ ਹੁੰਦੇ ਨੇ ਕਿ ਉਹ ਇੱਕ ਰੂਟ ਬਣਾਇਆ ਸੀ ਉਹਨੇ ਪੂਰੇ ਮਰਬੇ ਜ਼ਮੀਨ 'ਚ ਆਪ ਇਧਰ ਆ ਜਾ ਕਿਤਾਬ ਫੜ ਲੈਂਦਾ ਸੀ ਤੇ ਪੈਦਲ ਹੀ ਜਾਂਦਾ ਹੁੰਦਾ ਸੀ ਤੇ ਇੰਜ ਨੂੰ ਕਦੀ ਇੰਜ ਨੂੰ ਅੱਛਾ ਬਹੁਤ ਇਕਬਾਲ ਸਿੰਘ ਮੱਲੀ ਜਿਹੜਾ ਸੀ ਬਹੁਤ ਮਿਹਨਤੀ ਹੈਗਾ ਬਹੁਤ ਮਿਹਨਤੀ ਤੇ ਮਾਸ਼ਾਅੱਲਾ ਉਹ ਬੜੇ ਅੱਛੇ ਮਕਾਮ ਤੇ ਗਿਆ ਸੀ ਡੀਸੀ ਬਣਿਆ ਸੀ ਉਸ ਵਕਤ ਬਾਰਡਰ ਪਾਰ ਕਰਾ ਦਈਏ ਪਹੁੰਚ ਜਾਓ ਪਿੰਡ ਬਿਲਕੁਲ ਅੱਜ ਬਾਬੇ ਦੀ ਕਿਰਪਾ ਹੈ ਅੱਛਾ ਜੀ ਸਾਰਾ ਯਾਦ ਤੁਹਾਡਾ ਘਰ ਕਿੱਥੇ ਵੀ ਉੱਥੇ ਸੁਣਾ ਜਿਹਨੇ ਚੜਾਈਆਂ ਉਹਨਾਂ ਨੂੰ ਪਟੇ ਹੁੰਦੇ ਨੇ ਤੁਹਾਡੇ ਤਾਇਆ ਜੀ ਜਿਹੜਾ ਸਾਡਾ ਬਾਪੂ अस्सलाम वालेकुम बाबा जी। वालेकुम सलाम जी। की हाल है, ठीक हो? बड़ी खैर है, शुक्र है अल्लाह का। हाँ जी, बड़ी अल्लाह की रहमत। की नाम जी अपना? मेरा नाम नियामत अली। ते तुहाडे वालिद साहब दा नाम? उमरदीन। नाम अली आखिया बाबा उमरदीन। ते दादा जी दा नाम? बाबा बुड्ढा। बाबा बुड्ढा। दादा वेख्या तुसी अपनी अखी? नहीं यार, मैं तो बंदा तुहाडी होश तो पहले पूरे हो गए।
ਪਿੰਡ ਆਪਣਾ ਕਿਹੜਾ? ਬੱਠੇ ਬੱਠੇ ਬੱਠੇ, ਹਾਂ। ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਜ਼ਿਲ੍ਹਾ ਸਿਆਲਕੋਟ। ਥੋੜੀ ਦੇਰ ਪਹਿਲੇ ਤੁਸੀਂ ਇੱਕ ਨਾ ਬਜ਼ੁਰਗਾਂ ਦੀ ਗੱਲਬਾਤ ਸੁਣੀ, ਤਕਰੀਬਨ ਤੁਹਾਡੇ ਹਾਣ ਦੇ ਕਹਿ ਲਓ ਤੁਸੀਂ, ਹਾਂਜੀ ਔਰ ਉਹਨਾਂ ਦਾ ਨਾਮ ਸਰਦਾਰ ਜਸਵੰਤ ਸਿੰਘ ਮੱਲੀ। ਮੱਲੀ 11-12 ਸਾਲ ਦੀ ਉਮਰ ਦੇ ਵਿੱਚ ਨਾ ਉਹਨਾਂ ਨੇ ਇਹ ਪਿੰਡ ਛੱਡਿਆ, ਇੱਥੋਂ ਹਾਂ, ਮੂਵ ਕੀਤਾ ਹਾਂ, ਹਾਂਜੀ, ਹਾਂ। ਜਿੱਦਾਂ ਉਧਰੋਂ ਮੁਸਲਮਾਨ ਠੀਕ। ਆਪਣਾ ਛੱਡ ਛੜਾ ਕੇ ਆਏ, ਇਸੇ ਤਰ੍ਹਾਂ ਹੀ ਉਹ ਲੋਕ ਇੱਥੋਂ ਗਏ। ਠੀਕ ਹੈ। ਉਹ ਬਾਬੇ ਨੇ ਜੋ ਗੱਲਾਂ ਕੀਤੀਆਂ ਵੀ ਸਾਡਾ ਐਡਾ ਵੱਡਾ ਘਰ ਸੀ, ਫਲਾਣ ਜਗ੍ਹਾ ਘਰ ਸੀ, ਬਿਲਕੁਲ ਤੁਹਾਡਾ ਖੂਹ ਸੀ, ਬਿਲਕੁਲ ਠੀਕ। ਹਾਂਜੀ, ਉਹ ਪਿੰਡੂ ਚੜ੍ਹਦੇ ਪਾਸੇ ਸੀ। ਉਹ ਉਹਨਾਂ ਦਾ ਕੱਲਿਆਂ ਦਾ ਸੀ। ਉਹ ਬਾਬੇ ਨੇ ਸਾਰੀ, ਤੁਸੀਂ ਤਸਦੀਕ ਕਰਦੇ ਹੋ ਕਿ ਬਾਬਾ ਵਾਕਈ ਸਾਡੇ ਪਿੰਡ ਦਾ ਹੈ? ਬਾਕੀ ਸਾਡੇ ਪਿੰਡ ਦਾ ਅੱਛਾ, ਹਾਂ। ਠੀਕ ਹੈ। ਜਿੱਦਾਂ ਉਹਨਾਂ ਨੇ ਕਿਹਾ ਕਿ ਮੇਰੇ ਬਾਪੂ ਦਾ ਨਾਂ ਈਸਰ ਸਿੰਘ ਸੀ। ਬਾਪੂ ਈਸਰ ਸਿੰਘ ਸੀ। ਤੇ- ਪੰਜਾਂ ਦਾ ਰੋਜ਼ ਸ਼ਰਾਬ ਉਹਨਾਂ ਚ ਬਣੇ ਪੀਂਦਾ। ਅੱਛਾ, ਹਾਂ, ਠੀਕ ਹੈ। ਜਿੱਦਣ ਪੰਜ ਨਹੀਂ ਲੱਭਣੇ ਉਦੋਂ ਡਿਪਟੀ ਨੂੰ ਮਾਰਨਾ। ਅੱਛਾ ਹਾਂ, ਅੱਛਾ ਅੱਛਾ, ਠੀਕ ਹੈ। ਨਹੀਂ ਇਹ ਗੱਲ ਠੀਕ ਹੈ, ਠੀਕ। ਅੱਛਾ ਅੱਛਾ, ਮਤਲਬ ਉਸ ਵੇਲੇ ਜੇ ਜ਼ਮਾਨੇ 'ਚ ਲੋਕਾਂ ਕੋਲ ਪੈਸੇ ਨਹੀਂ ਸੀ ਹੁੰਦੇ, ਉਹ 50 ਰੁਪਈਆਂ ਦੀ ਸ਼ਰਾਬ ਰੋਜ਼ ਪੀਂਦਾ ਸੀ। ਰੋਜ਼ ਪੀਂਦਾ ਹੈ। ਜੇ ਕਰੇ ਉਹ ਨਾ ਸ਼ਰਾਬ ਪੀਂਦਾ, ਸੋਨੇ ਦੀ ਦੁਆਲ ਹੁੰਦੀ ਬੱਚਿਆਂ ਦੀ ਦੁਆਲ। ਅੱਛਾ ਜੀ, ਠੀਕ ਠੀਕ। ਉਹ ਜੇ ਸ਼ਰਾਬ ਨਾ ਪੀਂਦੇ ਤੇ ਬੱਠਿਆਂ ਦੇ ਦੁਆਲੇ ਸੋਨੇ ਸੋਨੇ ਦੀ ਦੀ ਦੁਆਲ, ਦੁਆਲ ਉਹਨਾਂ ਜ਼ਮਾਨਿਆਂ ਦੀ। ਮਤਲਬ ਘਰੋਂ ਮਾਲਦਾਰ ਸੀ, ਖਾਂਦੇ ਹਾਂਜੀ ਪੀਂਦੇ ਸੀ। ਬਿਲਕੁਲ। ਅੱਛਾ ਜੀ, ਹਾਂ। ਠੀਕ ਹੈ। ਉਹ ਪਿੰਸ਼ਨ ਉਹਨਾਂ ਨੂੰ ਪਿੰਸ਼ਨ ਕਾ ਜਾਂਦਾ ਸੀ ਸ਼ਰਾਬ। ਅੱਛਾ ਅੱਛਾ, ਇਹ ਹਨ ਨਾ ਫੌਜੀ ਸਨ। ਔਰ ਉਹਨਾਂ ਨੇ ਵੀ ਦੱਸਿਆ ਵੀ ਕਿ ਸਾਡਾ ਜਿਹੜਾ ਘਰ ਸੀ ਉਹ ਫੌਜੀਆਂ ਦਾ ਘਰ ਵੀ ਖੁਆਇਆ ਜਾਂਦਾ ਸੀ ਪਿੰਡ ਦੇ ਵਿੱਚ। ਸਾਵਦਾਰ ਸੀ। ਹਾਂਜੀ, ਇਹਨਾਂ ਦਾ ਘਰ ਆਪਣਾ ਬਾਬੇ ਜਸਵੰਤ ਸਿੰਘ ਹਾਂ, ਮੱਲੀ ਦਾ ਬਾਪੂ ਈਸਰ ਇਹ ਸਿੰਘ। ਪਿੰਡ ਦੇ ਸੈਂਟਰ 'ਚ ਘਰ ਸੀ ਜਾਂ ਉਦੋਂ ਸੈਂਟਰ ਸੀ। ਉਦੋਂ ਸੈਂਟਰ ਸੀ? ਉਦੋਂ ਸੈਂਟਰ ਸੀ। ਠੀਕ ਹੈ, ਠੀਕ ਹੈ। ਹਾਂ। ਤੇ ਵੱਡਾ ਘਰ ਸੀ? ਵੱਡਾ ਸ਼ੇਰ ਆ ਜਿੱਥੇ ਇਹਦੀ ਹਵੇਲੀ ਹਾਂਜੀ ਹਾਂਜੀ, ਆ ਰਾਣੇ ਦਾ ਘਰ ਹੈ ਜਿੱਥੇ, ਇਹ ਸਾਰਾ ਹੀ ਉਹਦਾ ਹੀ ਘਰ ਸਾਰੇ ਸੀ। ਉਹਨਾਂ ਦਾ ਸੀ ਜਿਹੜਾ ਗੁਜਰਾਂ ਕੋਲੇ। ਹੂੰ, ਆ ਕੇ ਬਹਿ ਗਏ। ਜੀ ਜੀ, ਚਲੋ ਵੀ ਪੁੱਛਣਾ ਕੁਨਾ ਘਰਾਂ 'ਚ ਕਿਹੜੇ ਆ ਕੇ ਬੈਠੇ। ਤੇ ਉਹ ਬਾਬੇ ਕਹਿੰਦਾ ਕਿ ਵੱਡਾ ਘਰ ਸੀ ਸਾਡਾ, ਵਿੱਚ ਕਿੱਕਰ ਦਾ ਬਹੁਤ ਬਿਲਕੁਲ ਹੈ ਬੂਟਾ ਸੀ। ਬਿਲਕੁਲ ਹੈ ਜੀ। ਤੁਸੀਂ ਕਿੱਕਰ ਤੇ ਹੁਣ ਵੱਡੇ ਗਏ ਨੇ ਬਾਅਦ ਚ। ਹਾਂ। ਠੀਕ ਹੈ। ਤੇ ਉਹਨਾਂ ਘਰਾਂ ਵਿੱਚ ਆ ਕੇ ਜਿਹੜੇ ਉਧਰੋਂ ਹੋਰ ਮੁਸਲਮਾਨ ਆਏ, ਹਾਂ। ਉਹ ਕਿਹੜੇ ਕਿੱਥੋਂ ਲੋਕ ਆਏ ਉੱਠ ਕੇ, ਕਿਹੜਾ ਜ਼ਿਲ੍ਹੇ ਦੇ ਸਨ? ਉਹ ਜੀ ਪਹਿਲਾਂ ਤੇ ਸਾਨੂੰ ਉਹ ਜ਼ਿਲ੍ਹਾ ਅੱਛਾ ਪਤਾ ਨਹੀਂ ਗੁਰਦਾਸਪੁਰ ਦੇ ਹਨ, ਹਾਂ। ਇਹ ਸਾਨੂੰ ਨਹੀਂ ਪਤਾ। ਹੂੰ। ਉਹ ਮੁੜ 65 ਤੁਰ ਗਏ ਨੇ, ਅੱਛਾ ਥਾਂ ਵੇਚ ਗਏ ਨੇ। ਅੱਛਾ, ਆ ਕੋਈ ਰਾਣੇ ਨੇ ਲੈ ਲਿਆ, ਕੋਈ ਦੂਜੇ ਲੈ ਲਿਆ, ਕੋਈ ਤੀਜੇ ਲੈ ਲਿਆ। ਆ ਕੇ ਗੁਜਰ ਪਏ। ਹਾਂ, ਗੁੱਜਰ ਹੂੰ। ਜੰਮੂ ਦੇ ਮਤਲਬ ਉਹ ਜਿਹੜਾ ਇੱਕ ਕਿੱਲੇ ਦਾ ਘਰ ਸੀ ਇਸ ਵੇਲੇ, ਉਹਦੇ ਵਿੱਚ ਕਿੰਨੇ ਘਰ ਬਣੇ ਨੇ ਜੀ? 5-6 ਘਰ ਨੇ। 5-6 ਘਰ ਬਣ ਗਏ। ਹਾਂ, ਠੀਕ ਬਿਲਕੁਲ ਸੱਚਾ ਉਹ ਬੰਦਾ। ਠੀਕ ਠੀਕ। ਬਾਬਾ ਜੀ, ਬੱਠੇ ਪਿੰਡ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਨਾ, ਚਾਰ ਚੁਫੇਰੇ, ਹਾਂਜੀ। ਇਹਨਾਂ ਦੇ ਕੋਰੇ ਨਾਂ ਲੈ ਲਓ। ਇਹ ਲੈ ਲਓ ਪਹਿਲਾਂ ਨਾਖੇ, ਅੱਛਾ, ਸੋਈਆਂ, ਕਲੇਰਾਂ ਦਾ ਪਿੰਡ ਢਿੰਗਰਾਂ ਵਾਲੀ, ਪੂਰਬ, ਨੁਆਦੇ ਮੱਲੀਆਂ ਦੇ, ਹੂੰ। ਕੌਲਪੁਰ ਮਹਿੰਗਾ, ਅੱਛਾ, ਬਦੀਪੁਰ ਮੱਲੀਆਂ ਦਾ, ਨਾਨੋ ਵਾਲੀ, ਬੁਢਿਆਣਾ, ਲੰਗੇ, ਮਜਕੇ, ਮੁੰਡੇ ਕੇ। ਅੱਛਾ। ਹੋਰ ਹੁਕਮ ਕਰੋ ਸਰਕਾਰ। ਸੋਧਰੇ ਕੇ, ਬੁਢਿਆਣੇ ਇਹ ਦਾ ਨਾਲ ਲੱਗਦੇ ਪਿੰਡ ਨੇ। ਔਰ ਬਾਬੇ ਨੇ ਦੱਸਿਆ ਕਿ ਭਾਈ 12 ਪਿੰਡ ਮੱਲੀਆਂ ਦਾ ਹਾਂ, 12 ਮੈਂ ਵੀ ਪਿੰਡ। ਬੇਸ਼ੁਮਾਰ ਬਜ਼ੁਰਗਾਂ ਤੋਂ ਹਾਂ। ਸੁਣਿਆ। ਠੀਕ। ਉਹ ਬਾਈ ਪੂਰੇ ਕਿਤੇ ਉਹ ਕਰਕੇ 12 ਪਿੰਡਾਂ ਨੂੰ। ਅੱਛਾ, ਤੁਹਾਡੀ ਉਮਰ ਕਿੰਨੀ ਕੁ ਸੀ ਜਦੋਂ ਉਹ ਪਾਕਿਸਤਾਨ ਉਦੋਂ ਬਣਿਆ? ਮੈਂ ਇੱਡਾ ਕਰ। ਅੱਛਾ, ਹਾਂ। ਕੋਈ ਥੋੜੀ ਬਹੁਤੀ ਕੋਈ ਸੰਭਾਲ ਹੈ? ਥੋੜੀ ਥੋੜੀ ਸੰਭਾਲ ਹੈ। ਅੱਛਾ। ਵਿੱਚ ਦੱਸਦੇ ਨੇ ਕਿ ਈਸਰ ਸਿੰਘ ਦਾ ਨਾਮ ਲਿਆ ਤੁਸੀਂ, ਉਹ ਬਾਬਾ ਈਸਰ ਸਿੰਘ ਵੇਖਿਆ ਜੀ ਆਪਣੀ ਹਾਂ, ਅੱਖੀ? ਬਿਲਕੁਲ ਬਾਪੂ ਈਸਰ ਤੁਹਾਨੂੰ ਸਿੰਘ। ਸੰਭਾਲ ਹੈ? ਉਹ ਕਹਿੰਦਾ ਹੈ ਜੋ 5 ਲੀਟਰ ਅਖਬਾਰ ਸੁਣਨੀ ਅੰਨਾ ਸੀ। ਅਖਬਾਰ ਸੁਣਨੀ ਆ ਹਾਂ ਹੁਣੇ ਸੁਣਾ ਦੇਣਾ ਤੇ ਜੇ ਨਾ 5 ਹੋਣ ਹਾਂ। ਤੇ ਉਹਦੀ ਬੁੱਢੀ ਨੇ ਜਿਹੜਾ ਸਰਦਾਰ ਉਹ ਬੜੇ ਪਰਾ ਸਰਦਾਰ। ਕੌਣ ਹੈ ਸਰਦਾਰ? ਮੈਂ ਨਹੀਂ ਸਰਦਾਰ। ਤੂੰ ਨਾ ਲੈ ਅਖਬਾਰ ਰੋਜ਼ਾਨਾ ਹੁੰਦੀ ਸੀ ਇਸ ਪਿੰਡ। ਇਹ ਲੈ ਬੜੀ ਗੱਲ ਹੈ ਠੀਕ ਹੈ। ਬਾਪੂ ਰਹਿੰਦੇ। ਹਾਂ ਹਾਂ ਬਾਪੂ ਜੀ ਹਾਂ ਕੀ ਬੋਲਿਆ ਮੈਂ ਆਇਆ ਹੂੰ। ਮੈਂ ਥੱਲਿਓਂ ਨਹੀਂ ਆਇਆ। ਉਹਨਾਂ ਦੇ ਕੋਠੇ ਦੇ ਨਾਲ ਸੀ ਉਹਨਾਂ ਦਾ ਘਰ ਤੇ ਉਹ ਬੜਾ ਵੱਡਾ ਉਹਨਾਂ ਦਾ ਕੋਠਾ ਸੀ ਵੱਡਾ ਸਰਦਾਰਾਂ ਦਾ। ਤੇ ਉਹਨੇ ਆਖਣਾ ਆ ਜਾ ਏ ਆਇਆ ਮੈਂ ਆਇਆ। ਵਾਹ ਜੀ ਠੀਕ। ਤੇ ਕਿਵੇਂ ਦਾ ਮੁਸਲਮਾਨ ਮੱਲੀਆਂ ਦਾ ਔਰ ਸਿੱਖ ਮੱਲੀਆਂ ਦਾ ਆਪਸ ਵਿੱਚ ਬਹਿਣ ਖਲੋਣ ਸੀ? ਚਾਚੇ ਬਾਬੇ ਸਨ। ਚਾਚੇ ਬਾਬੇ ਸਨ। ਮਤਲਬ ਵਿਆਹ ਸ਼ਾਦੀ ਤੇ ਇੱਕ ਦੂਸਰੇ ਨੂੰ ਬੁਲਾਉਂਦੇ ਬੁਲਾਉਂਦੇ ਸਨ ਪਰ ਉਦੋਂ ਨਹੀਂ ਸਨ ਬੁਲਾਉਂਦੇ। ਉਦੋਂ ਨਹੀਂ ਸੀ ਇਹਨਾਂ ਬੁਲਾਇਆ ਜਦੋਂ ਡਿਪਟੀ ਦੀਆਂ ਧੀਆਂ ਦਾ ਵਿਆਹ ਹੋਇਆ ਸੀ। ਉਦੋਂ ਉਹਨੇ ਖੂਹੀ ਆਪਣੇ ਘਰ ਕਢਾਈ ਸੀ। ਅੱਛਾ ਉਹਨੇ ਆਖਿਆ ਮੈਂ ਕਰਨਾ ਝਟਕਾ ਤੇ ਸਾਡੇ ਹੁੰਦੇ ਹਨ ਜੱਟ ਬੇਵਕੂਫ ਕਹਿੰਦੇ ਸਨ ਅਸਾਂ ਨਹੀਂ ਹੋਣ ਦੇਣਾ। ਉਹਨਾਂ ਆਖਿਆ ਸੀ ਖੂਹੀ ਐਂਟਰੀ ਕਰ ਲਈ। ਅੱਛਾ ਖੂਹੀ ਐਂਟਰੀ ਕੱਢ ਕੇ ਹਾਂ। ਉਹ ਸਿਰ ਲਾਉਂਦੇ ਸਨ ਤੇ ਤਕਬੀਰ ਪੜ੍ਹਦੇ। ਹਾਂਜੀ ਹਾਂਜੀ ਮੈਂ ਸਮਝ। ਅੱਛਾ 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 ਤੇ ਫਿਰ ਉਹਨਾਂ ਅੱਡਰਾ ਕਰਾ ਲਿਆ। ਠੀਕ ਹੈ। ਹਾਂ ਉਹਨਾਂ ਕੇ ਵਿੱਚ ਚੌਰੀ ਤੁਹਾਡੀਆਂ ਵੀ ਧੀਆਂ ਨੇ ਆਂਦੇ ਨੇ ਉਹ ਰੋ ਕੇ ਆਖਿਆ ਤੁਹਾਡੀਆਂ ਵੀ ਧੀਆਂ ਤੇ ਬੇੜ ਤੇ ਮੇਰੇ ਲੰਗ ਤੋਂ ਫਰਕ
ਫਿਰ ਇੱਥੇ ਚੌਧਰੀ ਢੁੰਡਾ ਹੁੰਦਾ ਤੇ ਉਹਨੇ ਆਖਿਆ ਖਬਰਦਾਰ ਜਿਹੜਾ ਉਤਰ ਜਾਏ। ਚੌਧਰੀ ਢੁੰਡਾ ਬਾਬਾ ਜਿਹੜਾ ਸੀ ਉਹ ਮੁਸਲਮਾਨਾਂ ਮੱਲੀਆਂ ਦਾ ਹੈ? ਹਾਂਜੀ। ਉਹਨੇ ਫਿਰ ਕਿਹਾ ਇਹਨਾਂ ਨੂੰ ਕਿ ਭਾਈ ਇਹ ਕੰਮ ਖਬਰਦਾਰ ਧੀਆਂ ਸਾਡੀਆਂ। ਅੱਛਾ ਅੱਛਾ ਵਾਹ ਠੀਕ ਹਾਂ। ਠੀਕ। ਉਹ ਖੂਹੀ ਫਿਰ ਉਹਨਾਂ ਨੇ ਪਾਣੀ ਪੀਣ ਵਾਸਤੇ ਪਲਾਨ ਬਣਾਈ ਆਪਣੀ ਅੱਡੀ। ਹਾਂ ਠੀਕ। ਅਜੇ ਠੀਕ ਜਾ ਕੇ ਪਤਾ ਨਹੀਂ ਪੂਰ ਚੜੀ ਨੇ ਕਿ ਜਾਂ ਉਸ ਤੋਂ ਪਹਿਲੇ ਨਹੀਂ ਤੇ ਫਿਰ ਉਹ ਆਪਸ ਚ ਮਤਲਬ ਸਾਂਝੀਆਂ ਬਿਲਕੁਲ ਬਿਲਕੁਲ ਭੈਣਾ ਭਾਜੀਆਂ ਭੂਜੀਆਂ ਪੇ ਵੰਡਦੇ ਬਲਕਿ ਉਹ ਜਿਹੜਾ ਡਿਪਟੀ ਸੀ ਉਹ ਸੜਕ ਤੋਂ ਉਤਰਦਾ ਸੀ ਕਾਰ ਡਿਲੀਵਰ ਉਹ ਆਪਣਾ ਜਿਹੜਾ ਇਕਬਾਲ ਸਿੰਘ ਸੀ। ਹਾਂਜੀ। ਅੱਛਾ ਉਹ ਫਿਰ ਸਾਰੇ ਜਿਹੜੇ ਰਾਜ ਬੰਦੇ ਹੁੰਦੇ ਹਨ ਲਾਚਾ ਬਣ ਕੇ ਆਉਂਦਾ ਸੀ, ਸਾਰਿਆਂ ਦਾ ਸਲਾਮ ਦੁਆ ਲੈ ਕੇ ਆਉਂਦਾ ਸੀ, ਸਾਰਿਆਂ ਦਾ ਉੱਥੋਂ ਪੈਦਲ ਮੇਨ ਰੋਡ ਪੈਦਲ ਤੋਂ ਆਉਂਦਾ ਸੀ। ਆਖਣਾ ਮੈਨੂੰ ਇਹ ਨਾ ਕੋ ਆਖੇ ਕਿ ਸਾਡਾ ਸ਼ਰੀਕ ਯਾਰ ਇਹ ਚੜਿਆ ਜਾਂਦਾ ਨਹੀਂ। ਉਹਨੇ ਜੇ ਅਸੀਂ ਵਾਢੀ ਕਰਨੇ ਆ ਤੇ ਆਂਦੇ ਨੇ ਸਲਾਮ ਦੁਆ ਲੈਣੀ, ਹਲਵਾਨੇ ਤੇ ਸਲਾਮ ਦੁਆ ਲੈਣੀ। ये भी कल आपके साथ ਸੀਐਸਐਸ ਕੀਤਾ ਜੀ, ਬੜਾ ਅੱਛਾ ਕਾਬਲ ਬੱਚਾ ਸੀ। भाई ਔਰ ਸਰਦਾਰ ਇਕਬਾਲ ਸਿੰਘ ਹਾਂਜੀ ਉਹ ਚਲੋ ਮੇਰੇ ਅੱਬਾ ਹੀ ਦੱਸਦੇ ਹੁੰਦੇ ਨੇ ਕਿ ਉਹ ਇੱਕ ਰੂਟ ਬਣਾਇਆ ਸੀ ਉਹਨੇ ਤੇ ਪੂਰੇ ਮਰਬੇ ਜ਼ਮੀਨ 'ਚ ਆਪ ਇਧਰ ਆ ਜਾ। ਉਹ ਕਿਤਾਬ ਫੜ ਲੈਂਦਾ ਸੀ ਤੇ ਪੈਦਲ ਹੀ ਜਾਂਦਾ ਹੁੰਦਾ ਸੀ ਤੇ ਇੰਜ ਨੂੰ ਕਦੀ ਇੰਜ ਨੂੰ। ਅੱਛਾ ਉਹ ਬੋਲ ਇਕਬਾਲ ਸਿੰਘ ਮੱਲੀ ਜਿਹੜਾ ਸੀ ਬਹੁਤ ਮਿਹਨਤੀ ਹੈਗਾ ਬਹੁਤ ਸੀ ਮਿਹਨਤੀ। ਤੇ ਮਾਸ਼ਾਅੱਲਾ ਉਹ ਬੜੇ ਅੱਛੇ ਮਕਾਮ ਤੇ ਗਿਆ ਸੀ। ਡੀਸੀ ਬਣਿਆ ਸੀ ਉਸ ਜਦੋਂ ਉਹਨੇ ਛੁੱਟੀ ਵਾਪਸ ਆਣਾ ਤੇ ਹਾਂਜੀ, ਸੜਕ ਤੋਂ ਪੈਦਲ ਬਿਲਕੁਲ, ਜਾਣਾ ਕਿ ਯਾਰ ਕੋਈ ਬੰਦੇ ਦੇ ਕਿਸੇ ਦਿਲ ਦੇ ਵਿੱਚ ਇਹਦੀ ਆਇਆ ਨਾ। ਜ਼ਮੀਨ ਜਿਹੜੀ ਹੈ ਨਾ ਜ਼ਬਤ ਹੋ ਗਈ ਸੀ, ਖੱਤਰੀ ਸੀ ਇਥੋਂ ਦਾ ਬੁਢਾਡੀ ਦਾ। ਉਹਦੇ ਕੋਲ ਕੋਈ ਸ਼ੈ ਨਹੀਂ ਸੀ ਰਹੀ। ਉਹ ਲੱਗਾ ਅੱਜ ਮੇਰੀ ਫੀਸ ਤਾਰ ਛੱਡ, ਅੱਜ ਮੇਰੀ ਫੀਸ ਤਾਰ ਛੱਡ, ਥੋੜੀ ਤਾਂ ਬਹੁਤੀ। ਹਾਂ। ਉਹ ਲੱਗਾ ਤੇਰੀ ਜ਼ਮੀਨ ਹੀ ਨਹੀਂ। ਉਹ ਲੱਗਾ ਸਾਡੇ ਡੰਗਰ ਵੀ ਲੈ ਜਾ ਤੇ ਗੋਹੇ ਵੀ ਲੈ ਜਾ। ਬਿਲਕੁਲ ਉਹ ਲੱਗਾ ਡੰਗਰ ਵੀ ਲੈ ਜਾ ਤੇ ਗੋਹੇ ਵੀ ਲੈ ਜਾ। ਉਹਨੇ ਆਖਿਆ ਨਹੀਂ ਯਾਰ ਤੂੰ ਫੀਸ ਲੈ ਜਾ। ਹਾਂ। ਫਿਰ ਉਹ ਫੀਸ ਤਾਰ ਸੀ, ਫਿਰ ਉਹਨੂੰ ਰੱਬ ਮੰਜ਼ਿਲ ਤੇ ਲੈ ਗਿਆ। ਠੀਕ ਠੀਕ। ਅੱਛਾ ਹੁਣ ਤੁਸੀਂ ਦੱਸੋ ਕਿ ਜਿਹੜੇ ਆਪਣਾ ਮੁਸਲਮਾਨ ਮੱਲੀ ਸਨ ਹਾਂਜੀ। ਪਿੰਡ ਬੱਠੇ ਦੇ, ਬਿਲਕੁਲ। ਇਹਨਾਂ 'ਚ ਜਿਹੜੇ ਸਿਆਣੇ ਬਾਬੇ ਸਨ ਉਸ ਵੇਲੇ ਪਰਿਆ ਪੰਚਾਇਤ ਦੇ, ਉਹਨਾਂ ਦੇ ਨਾਂ ਲੈ ਲਓ ਇੱਕ ਦਫਾ। ਚੌਧਰੀ ਢੂੰਡਾ, ਅੱਛਾ ਚੌਧਰੀ ਫਕੀਰ, ਠੀਕ ਹੈ। ਸ਼ਫੀ ਮੁਹੰਮਦ, ਅੱਛਾ ਤੁਹਾਡੇ ਬਾਬਾ ਮੇਹਰਦੀਨ, ਅੱਛਾ ਬਾਬਾ ਖੈਰਦੀਨ ਠੀਕ ਹੈ ਤੇ ਮੇਰੇ ਪਿਓ ਨਾਲ ਉਮਰਦੀਨ। ਠੀਕ ਹੈ ਬਾਬਾ ਫਕੀਰ ਦਾ ਨਾਂ ਲੈ ਲਿਆ, ਬਾਬਾ ਫਕੀਰ। ਇੰਨੇ ਹੀ ਉਦੋਂ ਘਰ ਸਨ। ਸਹੀ ਹੈ। ਆਹ ਤੇ ਸਰਦਾਰਾਂ ਵਿੱਚ ਜਿਹੜੇ ਨਾਂ ਤੁਹਾਨੂੰ ਯਾਦ ਨੇ, ਜ਼ਰੂਰੀ ਨਹੀਂ ਕਿ ਜਿਹੜੇ ਨਾਂ ਤੁਹਾਨੂੰ ਚੇਤੇ ਨਹੀਂ ਆ, ਜਿਹੜਾ ਆਪਣੇ ਵਾਲਾ ਸਾਹਿਬ ਨਾਂ ਲੈਂਦੇ ਸਨ ਉਹਨਾਂ ਦੇ ਨਾਂ ਲੈ ਲਓ ਸਰਦਾਰਾਂ ਪਰ ਵਿੱਚ। ਸਾਨੂੰ ਤੇ ਫਿਰ ਇਹਨਾਂ ਦੇ ਚੇਤੇ ਬਾਪੂ ਈਸਰ ਸਿੰਘ ਦਾ ਅੱਛਾ। ਤੇ ਡੀਟੀ ਇਕਬਾਲ ਦਾ ਅੱਛਾ ਤੇ ਇੱਕ ਇਹਨਾਂ ਦੇ ਲੰਬੜ ਹੁੰਦਾ ਸੀ, ਉਹਦਾ ਨਾਂ ਨਹੀਂ ਮੈਨੂੰ ਆਉਂਦਾ। ਠੀਕ ਹੈ। ਮੈਂ ਪਿਆ ਝੂਠ ਮਾਰਾਂ ਤੇਰੇ ਅੱਗੇ। ਉਸ ਵੇਲੇ ਨੰਬਰਦਾਰੀ ਜਿਹੜੀ ਸੀ ਉਹ ਸਿੱਖਾਂ ਉਹਨਾਂ ਕੋਲ ਕੋਲ ਸੀ? ਸੀ। ਸਿੱਖਾਂ ਕੋਲ ਸੀ। ਉਹਨਾਂ ਕੋਲ। ਅੱਛਾ ਅੱਛਾ। ਕਿੰਨੇ ਖੂਹ ਵੇਖੇ ਤੁਸੀਂ? ਖੂਹ ਤਰਾਈ ਸਨ, ਅੱਛਾ ਦੋ ਉਹਨਾਂ ਦੇ ਤੇ ਇੱਕ ਭੈੜਾ ਜਿਹਾ ਸਾਡਾ ਸੀ। ਨਹੀਂ ਭੈੜਾ ਜਿਹਾ, ਉਹਦੇ ਵਿੱਚ ਪਾਣੀ ਇੰਨਾ ਨਿਕਲਦਾ ਸੀ ਪਰ ਚੂਹੀ ਪੀਣ ਦਾ ਪੈਂਦੀ ਤੇ ਮੁੱਕ ਜਾਂਦਾ ਸੀ। ਤੇ ਉਹਨਾਂ ਦਾ ਆਬਾਦੀ ਕਰਦਾ ਸੀ ਕੋਈ 2-3 ਕਿੱਲਿਆਂ ਦੀ। ਅਸੀਂ ਉਹਨਾਂ ਆਖੀਆ ਸਾਡਾ ਬੜਾ ਵਗਦਾ ਹੁੰਦਾ ਸੀ। ਨਹੀਂ ਉਹ ਸਾਡੀ ਉੱਥੇ 7 ਕਨਾਲਾ ਪਾਈ ਸੀ 8। ਉਹਨਾਂ ਆਖਿਆ ਇੱਥੇ ਚੋਟਾ ਲਵਾ ਲਓ। ਕੋਈ ਨਹੀਂ ਪੈਂਦੀ ਹੁੰਦੀ। ਨਾ ਜੀ। ਅੱਛਾ ਅੱਛਾ। ਤੇ ਬਾਕੀ ਜਿਹੜੇ ਉਹਨਾਂ ਦੇ ਦੋ ਖੂਹ ਸਨ, ਇੱਕ ਉਹਨਾਂ ਦੱਸਿਆ ਕਿ ਸਾਡਾ ਦੁਹਾਟਾ ਖੂਹ ਸੀ, ਉਹ ਹੀ ਮਤਲਬ ਕਿ ਦੋ ਆਹੋ ਮਿੰਟ ਉਹ ਚੱਲਦੇ ਸੀ ਸਨ। ਦੁਹਾਟਾ। ਤੇ ਪਾਣੀ ਵੱਲ ਸੀ ਉਹਦਾ? ਬੜਾ ਪਾਣੀ ਸੀ ਬਾਈ ਪੁੱਤਰਾ। ਅੱਛਾ ਅੱਛਾ ਦੁਹਾਟਾ ਜਿਹੜਾ ਉਹ ਤਾਂ ਫਿਰ ਬੇਆਬਾਦ ਹੋ ਗਿਆ ਸੀ, ਵਗਦਾ ਨਹੀਂ। ਕਿ ਤਾਂ ਉਦਾਂ ਜਿਹੜਾ ਪਾਣੀ ਤੁਸੀਂ ਪਿੰਡ ਚ ਪੀਣਾ ਪਿਲਾਣਾ ਉਹ ਪਿੰਡ ਖੂਹੀਆਂ ਹੈ ਸਨ? ਪਿੰਡ ਇੱਕ ਤੇ ਉਹਨੇ ਆਪਣੇ ਘਰ ਲਵਾਈ ਸੀ ਠੀਕ ਹੈ। ਤੇ ਇੱਕ ਉਸ ਪਾਸੇ ਸੀ। ਫਿਰ ਉਹਨਾਂ ਸਾਡਾ ਉਧਰ ਡੱਕ ਛੇੜਿਆ ਸੀ, ਫਿਰ ਅਸਾਂ ਇੱਥੇ ਲਵਾਈ। ਹੂੰ ਮਤਲਬ ਮੁਸਲਮਾਨਾਂ ਦੀ ਵੱਖਰੀ ਜਦੋਂ ਖੂਹੀ। ਜਦੋਂ ਉਹਨੇ ਧੀਆਂ ਰੱਖਿਆ ਸੀ ਨਾ ਫਿਰ ਇਹਨਾਂ ਫਿਰ ਇੱਥੇ ਪਟਾ ਲਈ ਸੀ। ਦੂੰ ਤਰੂ ਦਿਨਾਂ ਚ ਪਟਾ ਕੇ ਤੇ ਇੱਟਾਂ ਲਵਾ ਕੇ ਪਾਣੀ ਕੱਢ ਲਿਆ। ਠੀਕ ਤੇ ਠੀਕ। ਪਾਣੀ ਇਹਦਾ ਵੀ ਨਹੀਂ ਪੂਰਾ ਹੁੰਦਾ। ਹੁਣ ਰੱਬੂ ਹੀ ਪਿਆ ਇੰਜ ਕਰਦੇ ਲੋਕ ਦੇ। ਹਾਂ ਤੇ ਪਾਣੀ ਫਿਰ ਤੁਸੀਂ ਕਹਿ ਲਓ ਕਿ ਆਪੋ ਆਪਣਾ ਹੀ ਪੀਂਦੇ ਸੋ, ਆਪਣੀ ਆਪਣੀ ਖੂਹੀਆਂ ਸਨ। ਦੁਕਾਨ ਹੈ ਸੀ ਪਿੰਡ ਚ? ਦੁਕਾਨ ਯਾਰ ਮੰਗੂਲੀ ਗਿਆਨੇ ਖੱਤਰੀ ਦੀਆਂ ਨੇ ਖੱਤਰੀ ਤੇ ਮੋੜੇ ਮਰਵਾ ਲਾਏ ਜਦੋਂ ਉਹ ਤੋਂ ਘੰਟੇ ਖੱਤਰੀ ਤੇ ਕੀ ਕਰਨਾ। ਨਹੀਂ ਨਹੀਂ ਪਹਿਲੇ ਉਸ ਪਹਿਲਾਂ ਦੀ ਗੱਲ ਮੈਂ ਪਹਿਲਾਂ ਕੀਤੀ ਹਾਂਜੀ। ਉਹ ਪਹਿਲਾਂ ਇਹਨਾਂ ਨੂੰ ਕੋਈ ਬੱਟੀਆਂ ਮੁੱਠੀਆਂ ਦੁਕਾਨਾਂ ਪੁੱਤਰ ਪਹਿਲਾਂ ਕਾਰੀਆਂ ਹੂੰ ਹੈ। ਸੋਡਾ ਕਰਦਾ, ਸਾਬਣ ਕਰਦਾ, ਘਿਓ ਕਰਦਾ, ਦੁੱਧ ਕਰਦਾ ਹੈ। ਮਰਚਾਂ ਵੀ ਲੋਕਾਂ ਦੀ ਕਰਦੇ ਆ। ਲੂਣ ਹੀ ਮੁੱਲ ਲੈਣਾ। ਹੁਣ ਹਾਰਸ਼ਾ ਲੈਣੀ ਪੈਂਦੀ। ਹੋਰ ਹੁਕਮ। ਅੱਛਾ ਅੱਛਾ। ਮਤਲਬ ਫਿਰ ਗਿਆਨ ਖੱਤਰੀ ਹੈ ਸੀ ਕੋਈ? ਆਹੋ, ਮਾੜੀ ਚੰਗੀ ਕੋਈ ਆਹੋ। ਟਿੱਕੀਆਂ ਟਾਫੀਆਂ ਨੇ ਰੱਖੀਆਂ ਆ ਸਨ? ਕਾਫੀ ਹੈ। ਉਸ ਤਰ੍ਹਾਂ ਲੈਣ ਵਾਸਤੇ ਸੌਦਾ ਜਿੱਦਾਂ ਕੋਈ ਵਿਆਹ ਬੁਢਿਆਣੇ। ਸ਼ਾਦੀ ਆ ਗਈ ਤੇ ਕਸਬਾ ਬੁਢਿਆਣੇ ਲਾ ਜਾਂ ਪਸਰੂ ਆਂਦੇ ਬੁਢਿਆਣਾ ਵੀ ਉਦੋਂ ਵੱਡਾ ਖਾਸ ਨਹੀਂ ਨਹੀਂ ਹੈ। ਸਹੀ ਸੀ ਉਂਝ ਤੇ ਜਾਂ ਪਸਰੂ ਮਾੜਾ ਚੰਗਾ ਹੈ ਸੀ। ਠੀਕ। चुंडे ਜਾਂ ਪਸਰੂਰ ਜਾਣਾ ਜਾਂ ਚਮਿੰਡੇ ਜਾਣਾ ਹੈ ਨਾ? ਠੀਕ ਹੈ ਠੀਕ ਹੈ। ਅੱਛਾ ਜੀ।
ਮੇਲਾ ਕੋਈ ਆਪਣੇ ਇਲਾਕੇ ਦਾ ਮਸ਼ਹੂਰ? ਮੇਲਾ ਉਦੋਂ ਉਹ ਬਾਬਾ ਗੁਰੂ ਸਾਹਿਬ ਮਾੜੀ ਵੀ ਤੁਹਾਡੀ ਲੱਗਦੀ ਆਹ ਸੱਚ ਮਾੜੀ ਉਹਨਾਂ ਦੀ ਕਹਿੰਦਾ ਨਹੀਂ ਮੈਂ ਇੱਥੇ ਲੈ ਕੇ ਆਇਆ ਹਾਂ ਮਾੜੀ ਮਾੜੀ ਮੇਲਾ ਕਹਿ ਲਓ ਕਿ ਤੁਸੀਂ ਇਸ ਖੇਤਰ ਦਾ ਇਸ ਇਲਾਕੇ ਦਾ, ਹਾਂ। ਤੇ ਜਿਹੜਾ ਇਦੋਂ ਵੱਡਾ ਮੇਲਾ ਸੀ ਮੰਡੀ ਉਹ ਬਾਬੇ ਗੁੱਲੂ ਉਹ ਸ਼ਾਹ ਬਾਬਾ ਦਾ। ਗੁਰੂ ਸਾਹਿਬ ਦੀ ਉਹ ਤਾਂ ਬੜੀ ਤਗੜੀ ਮੰਡੀ ਹਾਂ। ਸੀ ਅੰਮ੍ਰਿਤਸਰ ਤੋਂ ਸੁਣਿਆ ਬਿਲਕੁਲ ਟੀਆਂ ਠੀਕ। ਹਾਂਜੀ ਉਹ 8 ਦਿਨ ਰਹਿੰਦੀ ਸੀ। ਠੀਕ। ਬਾਬਾ ਕੋ ਪਹਿਲਵਾਨ ਵੀ ਸੀ ਆਪਣੇ ਪਿੰਡ 'ਚ, ਕੋਈ ਮੁਸਲਮਾਨਾਂ 'ਚ ਕੋਈ ਸਿੱਖਾਂ 'ਚ ਕੋਈ ਜਿਹੜਾ ਉਸ ਵੇਲੇ ਜ਼ੋਰ ਕਰਦਾ ਹੈ? ਇਹ ਭਲਵਾਨ ਰਹੀ 50 ਸਾਲ। ਜੋ ਪਾਣਾ ਡਈ ਯਾਰ ਅੱਛਾ ਉਹਨਾਂ ਦੀ ਮਿਹਨਤ ਇਹ ਪੁੱਤਰੇ ਕਹਾ ਸੀ ਸਾਡੇ ਪਿੰਡ ਸੈਨ ਕੀ ਮੇਰੀ ਵੀ ਪਹਿਲਵਾਨ ਸੀ ਅੱਛਾ ਤੇ ਇੱਕ ਸੈਨ ਜੱਟ ਵੀ ਪਹਿਲਵਾਨ ਸੀ ਠੀਕ ਹੈ ਆ ਤੇ ਮੁੰਡੇ ਕਹਿੰਦਾ ਕਿ ਸ਼ਰੀਫ ਜੋ ਪਹਿਲਵਾਨ ਸੀ ਅੱਛਾ ਤੇ ਪੂਰਬ ਦਾ ਬਾਈ ਸਾਨੂੰ ਨਹੀਂ ਪਤਾ ਸੀ ਆ ਠੀਕ। ਕੋਈ ਵੀ ਨਹੀਂ ਸੀ ਮੇਰਾ ਖਿਆਲ ਹੈ ਪੂਰਬ ਚੌਹਾਨਾਂ ਦਾ ਬੋਲਾ ਬਾਬਾ ਫਰੋਜ਼ ਓਏ ਉਹ ਉਤਰੂ ਆਇਆ ਸੀ ਕਿ ਉਤਲੂ ਆਇਆ। ਉਹ ਪੁੱਤਰ ਉਤਰੂ ਆਇਆ ਸੀ ਅੱਛਾ ਬਾਬਾ ਜੀ ਮੈਂ ਇੱਕ ਹੋਰ ਬੜਾ ਨਾਂ ਸੁਣਿਆ ਨਾ ਇਸ ਇਲਾਕੇ ਦਾ, ਸਰਦਾਰ ਮਸੀਹ ਦਾ। ਦੱਸ ਤੂੰ। ਬਾਬਾ ਤੇ ਉਹ ਵੀ ਉਸ ਵਕਤ 'ਚ ਤੁਸੀਂ ਵੇਖਿਆ ਡਿਠਿਆ ਨੂੰ ਆਪਣਾ ਘੋਲ-ਛਲ ਕਰਦਿਆਂ, ਕਿਨੂੰ ਇਹ ਜਿਹੜਾ ਇੱਥੋਂ ਦਾ ਸੀ ਮੰਗੇ ਦਾ ਸਰਦਾਰਾ ਸਾਈ ਸਰਦਾਰਾ ਸਾਈ ਆਹੋ, ਉਹਦੀ ਬਿਲਕੁਲ ਬੜੀ ਠੀਕ। ਜਾਨ ਸੀ ਉਹ। ਬਿਲਕੁਲ ਠੀਕ ਹੈ ਹਾਂ ਆਰਨ ਚੁੱਕ ਸਕਦਾ ਸੀ। ਉਹ ਬੜਾ ਲੰਮਾ ਜਵਾਨ ਸੀ ਅੱਛਾ। ਵੇਖਿਆ ਤੂੰ ਨਹੀਂ ਨਹੀਂ ਮੈਂ ਕਿੱਥੇ ਵੇਖਿਆ, ਮੈਂ ਤਾਂ ਸਿਰਫ ਤੁਹਾਡੇ ਬਜ਼ੁਰਗਾਂ ਵਿੱਚ ਸੁਣਿਆ, ਜਿਸ ਤਰ੍ਹਾਂ ਤੁਸੀਂ ਨਹੀਂ ਕਹਿੰਦੇ। ਬੜਾ ਜਵਾਨ ਸੀ ਬਾਈ ਬੜਾ ਇਹ ਜਾਂ ਜਵਾਨ। ਪਿੰਡ ਉਹਦੇ- ਕਿਉਂਕਿ ਉਹ ਵੀ ਐਸੇ ਤਕਰੀਬਨ ਐਸੇ ਹਾਂ। ਇਲਾਕੇ ਦਾ ਹੈ। ਠੀਕ। ਕਸ਼ਮੀਰੀਆਂ ਦੇ ਕਿੰਨੇ ਘਰ ਸਨ ਬੱਠੇ? ਉਹ ਕਸ਼ਮੀਰੀਆਂ ਦੇ ਦੋ ਹੀ ਘਰ ਸਨ ਯਾਰ ਇਸ ਤੋਂ ਇਲਾਵਾ ਲੋਹਾਰ ਤਰਖਾਨ ਵੀ ਹੈ ਸਨ, ਹੈ ਸਨ ਉਹਨਾਂ ਦੇ ਵੀ ਨਾਂ ਲਵੋ ਬਾਬਿਆਂ ਦੇ ਜਿਹੜੇ ਉਹ ਪੁਰਾਣੇ ਉਸ ਵੇਲੇ ਦੰਦੇ ਕੱਢਦੇ ਹਨ ਨਾਂ ਦਾਤੇ। ਉਦੋਂ ਉਸ ਵਕਤ ਦੇ ਉਸ ਵਕਤ ਦੇ ਉਸ ਵਕਤ ਦੇ ਜਿਹੜੇ ਸੇਬ ਤੇ ਕੰਮ ਫਕੀਰ। ਕਰਦੇ ਸਨ। ਫਕੀਰ ਅੱਛਾ ਲੋਹਾਰ ਫਕੀਰ ਲੋਹਾਰ ਵਜ਼ੀਰ ਵੀ ਨਹੀਂ ਵਜ਼ੀਰ ਹਲਵਾ। ਨਹੀਂ ਉਹ ਉਹਨੂੰ ਫਕੀਰਾ ਸੀ ਇਹ ਵਜ਼ੀਰੇ ਦਾ ਜਿਹੜਾ ਸੀ ਨਾ ਵਜ਼ੀਰਾ ਜੀ ਨੇ ਵਜ਼ੀਰੇ ਦਾ ਟੱਬਰ ਕੀਤਾ ਉਦੋਂ ਉਹ ਤੇ ਗਹਿਣੇ ਦੇ ਪਿਓ ਨਾਲ ਕੀ ਸੀ? ਠੀਕ ਹੈ ਠੀਕ, ਚਲੋ ਕੋਈ ਨਹੀਂ। ਅੱਛਾ ਤੇ ਬਾਕੀ ਉਹ ਜਿਹੜੇ ਹੁੰਦੇ ਨੇ ਆਪਣਾ ਚੌਕੀਦਾਰ ਆ ਦਿੰਦੇ ਸਾਂ ਉਸ ਵੇਲੇ ਚੌਕੀਦਾਰ ਪਿੰਡ 'ਚ ਪਹਿਰਾ ਸ਼ਹਿਰਾ, ਹੈ ਸੀ ਆਪਣੇ ਪਿੰਡ ਵੀ ਪਹਿਰਾ ਲੱਗਦਾ ਸੀ ਉਦੋਂ? ਚੌਕੀਦਾਰ ਹੈ ਸੀ ਅੱਛਾ ਕਿਹੜਾ ਮੰਨੀ ਚੌਕੀ? ਫਕੀਰ ਮੰਨੀ ਫਕੀਰ। ਲੋ ਜੀ ਮੰਨੀ ਫਕੀਰ ਉਸ ਵੇਲੇ ਪਿੰਡ ਬੱਠੇ ਦਾ ਚੌਕੀਦਾਰ ਹਾਂ। ਸੀ। ਠੀਕ। ਤੇ ਬਾਬਾ ਤਰਖਾਨ ਹੋ ਗਏ ਜਿਹੜੇ ਚੌਕੀਦਾਰ ਪਹਿਰਾ ਦਿੰਦੇ ਸਨ, ਇਹ ਸਾਰੇ ਸੇਪੀ ਸਨ। 6 ਮਹੀਨੇ ਫਸਲ ਉਹਨਾਂ ਨੂੰ ਲੋਕਾਂ ਨੇ ਆਹ ਦੇਣਾ ਕੋ ਸਨ। ਚੁੱਲ ਚੱਲਦਾ ਉਦੋਂ ਲੈਂਦੇ ਹਨਾ 2 ਰੁਪਏ ਚੁੱਲ ਅੱਛਾ ਇਹ ਚੌਕੀਦਾਰ 2 ਰੁਪਏ ਚੁੱਲ ਲੈਂਦੇ ਹੁੰਦੇ ਹੂੰ ਠੀਕ ਹੈ। ਤੇ ਆਪਣੇ ਪਿੰਡ 'ਚ ਉਹ ਝੂਰ ਮਾਸ਼ੇ ਮੇਘ ਝੂਰ ਮਾਸ਼ੇ ਕੋਈ ਨਹੀਂ ਉਹ ਤੁਰ ਤਰ ਗਏ ਨੇ ਇੱਥੇ ਕੋਈ ਹੋਰ ਸ਼ੈਫਦਾ ਨਹੀਂ ਪੂਰਬ ਹੈ ਜਿਹੜੇ ਹੁਣ ਸਿੱਖਾਂ 'ਚ ਕਨਵਰਟ ਹੋਏ ਨੇ ਆਹ ਉਹ ਆਂਦਾ ਸੀ ਨਾ ਪਿਆ ਵੇ ਹਾਂ। ਉਹ ਮੀਡੀਆ ਵਾਲਾ ਆਂਦਾ ਸੀ ਐਨ ਪੂਰਬ ਸੇਖੋਂ ਨੇ ਆਗਾ ਕੋਈ ਨਹੀਂ ਚਮਿਆਰ ਨੇ ਭਾਈ ਉਹ ਸਰਦਾਰ ਬਣੇ ਨਾ ਉਹ ਵੀ ਉਹ ਉਹਨਾਂ ਦੇ ਬੀਜੇ ਬਣਦੇ ਤੇ ਉੱਥੇ ਜਾਂਦੇ ਨੇ ਉਹ। ਉਸ ਵੇਲੇ ਦੀ ਗੱਲ ਦੱਸੋ ਹੋਰ ਠੀਕ ਹੁਕਮ ਹੈ। ਪੁੱਤਰ ਹੋਰ ਬਾਬਾ ਜੀ ਉਹਨਾਂ ਨੇ ਇੱਕ ਨਾਂ ਲਿਆ ਸੀ ਕਿ ਮੇਰਾ ਜਿਹੜਾ ਕਲਾਸ ਫੈਲੋ ਸੀ ਨਾ, ਜਾਂ ਜਿਹੜਾ ਮੁੰਡਾ ਮੇਰੇ ਨਾਲ ਪੜਦਾ ਸੀ ਮੇਰੇ ਹਾਨ ਦਾ ਸੀ, ਉਹ ਸੀ ਯੂਸਫ। ਠੀਕ ਹੈ। ਉਹ ਇਹਦਾ ਬਾਰੀ ਅੱਛਾ ਹਾਂ। ਠੀਕ ਹੈ। ਤੇ ਤੁਹਾਡੇ ਕੀ ਲੱਗਦੇ ਸਨ? ਮੇਰਾ ਭਰਾ ਸੀ। ਇਹਦਾ ਵੱਡਾ ਭਾਈ ਸੀ। ਤੁਹਾਡਾ ਵੱਡਾ ਭਾਈ ਸੀ ਯੂਸਫ। ਸਰਦਾਰ- ਉਹਨਾਂ ਨੂੰ ਕਿੰਨਾ ਚਿਰ ਹੋਇਆ ਹੈ? ਉਹਨੂੰ ਫੌਤ ਹੋਈ ਹਾਂਜੀ ਫੌਤ ਹੋਇਆ ਮੇਰਾ ਖਿਆਲ ਹੈ ਹੋ ਗਏ ਨੇ ਕੋਈ 10-12 ਸਾਲ ਹੋ ਗਏ 10-12 ਸਾਲ ਹੋ ਗਏ ਸੀ ਬਾਬਾ ਜੀ। ਟੀਚਰ ਠੀਕ। ਉਸ ਵੇਲੇ ਸਕੂਲ ਕਿੱਥੇ ਸੀ? ਉਸ ਵੇਲੇ ਸਕੂਲ ਇੱਕ ਪੂਰਬ ਸੀ ਅੱਛਾ ਗਵਰਨਮੈਂਟ ਲੰਗੀ ਤੇ ਇੱਕ ਬੁਢਿਆਣੇ ਸੀ ਅੱਛਾ ਤੇ ਇੱਕ ਲੰਗੀ ਸੀ ਐਸੇ ਤਰ੍ਹਾਂ ਵੇਲੇ ਵੇਲੇ ਸਾਡੇ ਪੁੱਤਰ ਹੋ ਗਏ ਵੱਡਾ ਸਕੂਲ ਕਿਹੜਾ ਸੀ? ਵੱਡਾ ਤੇ ਬੁਢਿਆਣਾ ਸੀ। ਬੜਿਆਣਾ। ਠੀਕ ਠੀਕ ਠੀਕ। ਬਾਬਾ ਜੀ ਬਾਬੇ ਦਾ ਦਿਲ ਕਰਦਾ ਹੈ ਆਪਣਾ ਬੱਠੇ ਆਉਣ ਤੇ ਨੂੰ ਸੌ ਵੇਖਣ। ਬਿਸਮਿਲ੍ਲਾ ਅੱਛਾ ਅੱਛਾ। ਉਹ ਸੌ ਬਿਸਮਿਲ੍ਲਾ ਕੋਟ ਘਰਾਲ ਵੀ ਜਾਂਦਾ ਉਹ ਜਿਹੜਾ ਇੱਥੇ ਬਾਬਾ ਚੋਂ ਗੱਲਾਂ ਕਰਦਾ। ਹੂੰ। ਤੁਹਾਡੇ ਨਾਨਾ ਵੱਲੋਂ ਵਾਲੀ ਦਾ ਵੀ ਨਾਂ ਮਤਲਬ ਲਈ। ਤੁਹਾਡੇ ਵੱਲੋਂ ਵੈਲਕਮ ਹੋਏਗਾ ਬਾਬੇ ਜੀ ਦਾ, ਹੈ ਨਾ? ਆਓ ਭਗਤ ਹੋਏਗੀ। ਬਿਲਕੁਲ ਬਿਲਕੁਲ ਠੀਕ। ਬਿਲਕੁਲ ਸਹੀ ਹੈ। ਅਸੀਂ ਚਲੀਆਂ ਤੇ ਚੁਕਾਂਗੇ ਸਤਿ ਸ਼੍ਰੀ ਸਾਡੇ ਅਕਾਲ ਬੁਢੇ ਹੋਏਗਾ। ਜੀ ਜੀ ਵਾਹ ਜੀ ਬਹੁਤ ਅਲੱਗ। ਠੀਕ ਹੈ ਜੀ। ਔਰ ਬਾਬਾ ਜੀ ਬਹੁਤ ਸ਼ੁਕਰੀਆ। ਕੋਈ ਐਸੀ ਕੋਈ ਗੱਲਬਾਤ, ਕੋਈ ਐਸਾ ਕੋਈ ਵਾਕਿਆ? ਅੱਛਾ ਇੱਕ ਗੱਲ ਹੋਰ ਦੱਸ ਦਵੋ, ਇੱਥੋਂ ਜਦੋਂ ਪਿੰਡ ਛੱਡਣ ਲੱਗੇ ਨੇ ਉਸ ਵੇਲੇ ਕੀ ਹਾਲਾਤ ਬਣੇ ਪਿੰਡ ਬੜੇ ਬੱਠੇ? ਹਾਲਾਤ ਸਨ ਉਹ ਜੋ ਬਚ ਗਿਆ ਸੰਤੇ ਸੀ ਵੀ ਬਚ ਗਿਆ ਅੱਛਾ ਆਹੋ। ਬਾਹਰੋਂ ਜਥੇ ਆਂਦੇ ਸਨ ਹਮਲਾ ਕਰਨ ਵਾਸਤੇ, ਲੁੱਟ ਕੁੱਟ ਕਰਨ? ਆਉਂਦੇ। ਅੱਛਾ ਠੀਕ ਹੈ। ਤੇ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ? ਨਹੀਂ, ਮਾਲੀ ਤੇ ਖੈਰ ਹੋਇਆ ਹੀ ਹੋਇਆ, ਨਹੀਂ, ਨਹੀਂ। ਭਰੇ ਭਰਾਏ ਘਰ ਛੱਡ ਨਹੀਂ। ਕੇ ਤੋੜੀ ਮਾਲੀ ਉਹਨਾਂ ਦਾ ਹੋਇਆ ਸਾਡਾ ਨਹੀਂ ਸਾਡਾ ਤੇ ਰੱਜ ਵੱਜਿਆ ਸੀ ਉਹ ਜੀ ਜੀ ਹੂੰ। ਸਾਡਾ ਤੇ ਰੱਜ ਵੱਜਿਆ ਸੀ ਕੋਈ ਪੇਟੀ ਚੁੱਕ ਲਿਆ ਸੱਚੀਆਂ ਗੱਲਾਂ ਕੋਈ ਕਰਦੇ ਡੰਗਰ ਬਾਬਾ। ਖੋਲ ਲਿਆ ਹੂੰ, ਹੂੰ। ਹੈ ਠੀਕ। ਕਿਸੇ ਦੇ ਦਾਣੇ ਪਾ ਲਿਆ ਹੂੰ। ਇਹੋ ਜੀ ਹੋਰ ਨਗਦੀ ਮਾਲ ਤੇ ਥੋੜਾ ਛੱਡ ਕੇ ਗਏ ਹਨ ਭਾਵੇਂ ਰਾਜ ਹੀ ਖਵਾ ਗਏ ਮੈਂ ਹੋਣ। ਤਾਂ ਬਾਹਰੋਂ ਵੀ ਆਏ ਲੁੱਟ ਕੁੱਟ ਕਰਨ ਵਾਸਤੇ ਜਾਂ ਪਿੰਡ ਨਹੀਂ ਦੇ ਨਹੀਂ ਲੋਕਾਂ ਉਹ ਨੇ? ਕੈਂਡੀ ਮਹਾ ਪੂਰਾ ਹੋਇਆ
ਬਗਿਆੜਾ ਕੇ ਚੱਠੇ ਬਗਿਆੜਾ ਕੇ ਪੇਟ ਚ ਪਰ ਸਾਡੇ ਮੁਸਲਮਾਨਾਂ ਤੋਂ ਉਧਰ ਬਥੇਰੇ ਆਏ ਹਨ ਸਭ ਕੁਝ ਛੱਡ ਕੇ ਹਾਂਜੀ ਬਿਲਕੁਲ ਉਹ ਗੱਲ ਸੁਣੋ ਭਾਈ ਮੇਰੀ ਦੋਵਾਂ ਪਾਸੇ ਨਾ ਭਾਈ ਦੋਵਾਂ ਪਾਸੇ ਸੁਣੋ ਲੈ, ਇੱਕ ਮੇਰੀ ਸੁਣ ਲੈ ਉਹਨਾਂ ਆਖਿਆ ਸੀ ਜਿਹਨੂੰ ਗਏ ਸਨ ਉਹਨਾਂ ਆਖਿਆ ਸੀ ਛੱਡ ਕੇ ਆਇਆ ਮਹਿਲ ਤੇ ਮਾੜੀਆਂ ਲੱਭ ਗਏ ਨੇ ਸਾਨੂੰ ਹੁੱਕੇ ਤੋਂ ਕਨਾਲੀਆਂ ਉਹ ਗੱਲ ਨੂੰ ਮੰਨੇ ਲਾ ਉਹਨਾਂ ਆਖਿਆ ਛੱਡ ਕੇ ਆਇਆ ਮਹਿਲ ਤੇ ਮਾੜੀਆਂ ਭਾਈਆ ਮਹਿਲ ਮਾੜੀਆਂ ਛੱਡ ਕੇ ਗਏ ਠੀਕ ਉਹਨਾਂ ਆਖਿਆ ਛੱਡ ਕੇ ਆਇਆ ਮਹਿਲ ਮਾੜੀਆਂ ਤੇ ਲੱਭ ਗਏ ਨੇ ਹੁੱਕੇ ਤੋਂ ਆ ਇੱਥੇ ਤਾਂ ਲੱਭੇ ਹੁੱਕੇ ਤੇ ਕਿਨਾਰੇ ਇਸ ਤਰ੍ਹਾਂ ਹੀ ਗੱਲ ਹੈ ਉਹ ਲੋਕ ਟੁਰ ਗਏ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਵੀ ਹੋਇਆ ਕਿ ਕਈ ਲੋਕ ਵਾਪਸ ਆਏ ਆਪਣਾ ਜਿਹੜਾ ਰੱਖਾਂ ਮਾਲ ਲੈਣ। ਦੱਬਿਆ ਸੀ ਮਾਲ। ਹੈਨਾ ਤੁਸੀਂ ਗੱਲਾਂ ਸੁਣੀਆਂ ਹੋਣਗੀਆਂ ਇਸੇ ਤਰ੍ਹਾਂ ਕੋਈ ਪੱਠੇ ਦਾ ਵੀ ਕੋਈ ਸਰਦਾਰ ਆਇਆ ਕੋਈ ਆਪਣਾ ਲੈਣ ਕੋਈ ਸਰਦਾਰ ਨਹੀਂ ਆਇਆ ਉਹਨਾਂ ਚ ਇੱਕੋ ਹੀ ਸਰਦਾਰ ਬਣਿਆ ਉਹਨੂੰ ਮੌਲਵੀ ਤਾ ਜਾਂਦੇ ਹਨ ਉਹ ਹੀ ਸਰਦਾਰ ਬਣ ਗਿਆ ਉਹਨਾਂ ਦੀ ਕੰਧ ਪੁੱਟ ਗਈ ਚਾਂਦੀ ਦੇ ਪੈਸੇ ਨਿਕਲੇ ਮਾਜਰ ਸੀ ਹਾਂ ਠੀਕ ਉਹਨਾਂ ਚ ਕੋਈ ਨਹੀਂ ਉਂਝ ਖੱਤ ਪੱਤਰ ਆਂਦੇ ਰਹੇ ਤੁਹਾਨੂੰ ਕੋਈ ਸਾਡੇ ਪਿਓਾਂ ਨੂੰ ਆਉਂਦੇ ਰਹੇ ਨੇ ਕੋਈ 2-4 ਸਾਲ ਅੱਛਾ ਬਿਲਕੁਲ ਠੀਕ ਮੁੜ ਕੇ ਨੇ ਉਹ ਕਹ ਲੋ ਕਿ ਜਦੋਂ ਗੱਲ ਤਾਜ਼ੀ ਸੀ ਆ ਆਉਂਦੇ ਰਹੇ ਨੇ ਉਹ ਇਹ ਆਂਦੇ ਰਹੇ ਨੇ ਯਾਰ ਸਾਨੂੰ ਕੁਝ ਵੀ ਨਹੀਂ ਲੱਭਾ ਡਿਪਟੀ ਮੈਨੂੰ ਤੇ ਜ਼ਮੀਨ ਹੀ ਨਹੀਂ ਲੱਭੀ ਮੈਨੂੰ ਤੇ ਟੋਏ ਲੱਭੇ ਨੇ ਮੈਨੂੰ ਤੇ ਉਹ ਲੱਭਿਆ ਮੈਨੂੰ ਤੇ ਆ ਲੱਭਿਆ ਤੇ ਫਿਰ ਇਹ ਵੀ ਲਿਖ ਕੇ ਪਾ ਦਿੰਦੇ ਔਰ ਇਹ ਜਿਹੜਾ ਖਾਨਦਾਨ ਹੈ ਨਾ ਆਪਣਾ ਕਿ ਤੁਹਾਡੇ ਵਾਲੀ ਬਾਬੇ ਈਸਰ ਪੁਰਾਣਾ ਸਿੰਘ ਮਿਲ ਵਾਲਾ ਗਈ ਹੈ। ਇਹ ਜਿਹੜਾ ਖਾਨਦਾਨ ਹੈ ਬਾਬੇ ਈਸਰ ਸਿੰਘ ਵਾਲਾ ਪਿੰਡ ਬੁੱਧੂ ਬਰਕਤ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਆਹ। ਤਹਿਸੀਲ ਦਸੂਹਾ ਉੱਥੇ ਆ ਬੈਠਾ ਘਰ ਅੱਛਾ ਜੀ ਤੇ ਨੰਬਰ ਸ਼ੰਬਰ ਮੈਂ ਤੁਹਾਡਾ ਲੈ ਆਂਗਾ ਫਿਰ ਤੁਹਾਡਾ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗਾ ਰਾਬਤਾ ਹੋਏਗਾ ਠੀਕ ਹੈ ਨਾ ਠੀਕ ਹੈ ਬਿਲਕੁਲ ਹਾਂਜੀ, ਠੀਕ ਹੈ ਮਿਹਰਬਾਨੀ ਸ਼ੁਕਰੀਆ ਨਹੀਂ ਜੀ ਤੁਹਾਡੀ ਜਿੰਦੇ ਵਾਸਤੇ ਮਿਹਰਬਾਨੀ। ਰਹੋ ਔਰ ਇਹਨਾਂ ਦੇ ਨਾਲ ਹੀ ਜੀ ਸਾਡੇ ਤੁਹਾਡੀ ਵੱਡੇ ਮਿਹਰਬਾਨੀ ਵੀਰ ਉਹ ਖਰੇ ਮਰ ਗਏ ਨੇ ਤੁਰ ਗਏ ਨੇ ਬਲਕਿ ਬਾਬਾ ਸਾਨੂੰ ਜੀ ਇੱਕ ਸਰੂਰ ਬਾਬਾ ਪੈਦਾ ਹੋ ਜੀ ਗਿਆ ਯੂਸਫ ਸਾਹਿਬ ਉਹਨਾਂ ਦੇ ਸਾਹਿਬਜ਼ਾਦਾ ਸਾਡੇ ਸਾਹਮਣੇ ਬੈਠੇ ਨੇ ਸਿੰਘਾਂ ਦੇ ਨਾਲ ਵੀ ਗੱਲਬਾਤ ਕਰਨੇ ਆ ਔਰ ਬੜੀ ਇੰਟਰਸਟਿੰਗ ਗੱਲਾਂ ਕੀਤੀਆਂ ਵੀਰ ਜੀ ਤੁਸੀਂ ਨਾ ਆਊਟ ਆਫ ਦੀ ਰਿਕਾਰਡਿੰਗ ਤੇ ਇੱਕ ਤੇ ਤੁਸੀਂ ਸਾਨੂੰ ਨਾ ਸਾਰੀਆਂ ਜੋ ਗੱਲਾਂ ਕੀਤੀਆਂ ਦੁਬਾਰਾ ਰਿਪੀਟ ਕਰਨੀਆਂ ਨੇ ਕਿ ਯਾਰ ਤੁਸੀਂ ਆਪਣੇ ਪਿੰਡ ਦੇ ਜਿਹੜੇ ਬੱਠੇ ਦੇ ਸਰਦਾਰ ਸਨ ਕਰਤਾਰਪੁਰ ਜਾਂਦੇ ਰਹੇ ਉੱਥੇ ਹੁੰਗਾਰਾ ਭਰਨਾ ਕਿ ਯਾਰ ਕੋਈ ਹੈ ਮਤਲਬ ਕਿ ਪਿੰਡ ਬੱਠਿਆਂ ਦਾ ਕੋਈ ਸਰਦਾਰ ਕੋਈ ਆਹ ਮੰਨੀ ਕੋਈ ਸਾਡਾ ਜਾਂਦਾ ਭਰਾ ਕੋਈ ਚਾਚਾ ਕੋਈ ਬਾਬਾ